ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਜੋ ਪੰਜਾਬ ਦੇ ਵਿੱਚ ਲੰਘੇ ਦਿਨੀ ਘਟਨਾ ਵਾਪਰੀ ਹੈ, ਲੰਘੀ ਸ਼ਾਮ ਪੰਜਾਬ ਦੀ ਜਵਾਨੀ ਤੇ ਲਾਠੀ ਚਾਰਜ ਦਾ ਕਹਿਰ ਢਾਇਆ ਗਿਆ ਜੀ। ਤੇ ਲੋਕ ਸਵਾਲ ਕਰ ਰਹੇ ਨੇ, ਲੋਕ ਇਸ ਗੱਲ ਦੇ ਉੱਤੇ ਜਵਾਬ ਮੰਗ ਰਹੇ ਨੇ ਵੀ ਜਿਹੜੇ ਰੁਜ਼ਗਾਰ ਦੇਣ ਦਾ ਦਾਅਵਾ ਕਰਕੇ ਆਏ ਸੀ ਜਾਂ ਸਰਕਾਰੀ ਨੌਕਰੀਆਂ ਦੇਣ ਦਾ ਦਾਅਵਾ ਕਰਕੇ ਆਏ ਸੀ, ਉਹ ਇਸ ਤਰੀਕੇ ਨਾਲ ਅਣਮਨੁੱਖੀ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਕੁੱਟਣਗੇ ਜੀ, ਜਿਹੜੇ ਸਰਕਾਰੀ ਕਹਿਰ ਢਾਉਣਗੇ ਉਹਨਾਂ ਦੇ ਉੱਤੇ। ਪ੍ਰਵੀਨ ਜੀ, ਕੱਲ ਜੀ ਜੋ ਕੁਝ ਪਟਿਆਲਾ 'ਚ ਵਾਪਰਿਆ, ਜੀ ਉਹ ਪੰਜਾਬ ਲਈ, ਸਾਡੇ ਸਿਸਟਮ ਲਈ, ਸਾਡੇ ਲਈ, ਸਭ ਲਈ ਸ਼ਰਮਸਾਰ ਸੀ। ਹੂੰ 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 ਉਹ ਨੌਜਵਾਨ ਜਿਹੜੇ ਤਕਨੀਕੀ ਤੌਰ ਤੇ ਮਹਾਰਤ ਹਾਸਲ ਨੇ, ਹੂੰ ਹੂੰ ਸਿੱਖਿਅਤ ਨੇ, ਟ੍ਰੇਨਡ ਨੇ, ਹੂੰ ਸੀਨੀਅਰ ਕੈਟਾਗਰੀ ਦੇ, ਉਹਨਾਂ ਨੇ ਉਹ ਤਿਆਰੀ ਕੀਤੀ ਹੋਈ ਆ, ITI ਵਗੈਰਾ ਸਾਰਾ ਕੁਝ ਉਹਨਾਂ ਦੇ ਉਹ ਹੈ। ਹੂੰ ਹੂੰ ਉਸ ਤੋਂ ਬਾਅਦ ਉਹ ਪਾਵਰਕੌਮ ਦੇ ਨਾਲ ਐਸੋਸੀਏਟ ਨੇ, ਹੂੰ ਤੇ ਉਹਨਾਂ ਦੀ ਪਰਮਾਨੈਂਟੀ ਬਹਾਲੀ ਦੇ ਲਈ ਜਾਂ ਪਰਮਾਨੈਂਟ ਨੌਕਰੀ ਦੇ ਲਈ ਜਾਂ ਉਹਨੂੰ ਪੂਰੇ ਰੈਗੂਲਰ ਸਿਸਟਮ ਦੇ ਵਿੱਚ ਲਿਆਉਣ ਦੇ ਲਈ ਉਹ ਜੱਦੋ-ਜਹਿਦ 'ਚ ਨੇ। ਜੀ ਉਸ ਜੱਦੋ-ਜਹਿਦ ਦੇ ਵਿੱਚ ਉਹਨਾਂ ਨੂੰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲ ਰਿਹਾ ਸੀ। ਔਰ ਇਹ ਲਾਰੇ ਕਿਤੋਂ ਹੋਰ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੱਕ ਦਿੱਤੇ ਗਏ ਜੀ ਜੀ ਕਿ ਵੀ ਠੀਕ ਹੈ, ਤੁਸੀਂ ਇੱਕ ਤਕਨੀਕੀ ਪੇਪਰ ਹੈ ਜੀ, ਆਹ ਕਲੀਅਰ ਕਰ ਲਓ ਜੀ, ਆਹ ਇੱਕ ਭਾਸ਼ਾ ਵਾਲਾ ਪੇਪਰ ਹੈ ਜੀ, ਆਹ ਪੇਪਰ ਕਲੀਅਰ ਕਰ ਲਓ ਜੀ। ਉਹ ਕਹਿੰਦੇ ਠੀਕ ਹੈ ਜੀ, ਅਸੀਂ ਇਹ ਵੀ ਕਰ ਲੈਂਦੇ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਉਹ ਪੇਪਰ ਦੀ ਤਰੀਕ ਵੀ ਨਹੀਂ ਦਿੱਤੀ ਜਾ ਰਹੀ ਸੀ ਉਹਨਾਂ ਨੂੰ। ਲਗਾਤਾਰ ਇਸ ਗੱਲ ਨਹੀਂ ਕਿ ਹੁਣ ਤਾਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਸਹੀ ਹੈ ਕਿ ਲਿਆਓ ਜੀ, ਤੇ ਉਹਦੇ ਸਾਹਮਣੇ ਤਾਂ ਅਫਸਰਾਂ ਨੇ ਜੈਸ ਸਰ ਹਾਂ ਜੀ ਕਰ ਦਿੰਦੇ ਆ ਜੀ, ਹੋ ਜਾਊਗਾ ਜੀ। ਹੂੰ ਹੂੰ ਹੁਣ ਅਫਸਰ ਉਹ ਤਰੀਕ ਨਹੀਂ ਰੱਖ ਰਹੇ ਤੇ ਉਹਨਾਂ ਨੂੰ ਉਹ ਪੇਪਰ ਨਹੀਂ ਉਹਨਾਂ ਦਾ ਲੈ ਰਹੇ, ਮੰਨ ਲਓ, ਤੇ ਉਹਦੇ ਕਰਕੇ ਸਮਾਂ ਲੰਘਦਾ ਜਾਂਦਾ। ਕੱਲ ਨੂੰ ਚੋਣ ਜਾਬਤਾ ਲੱਗ ਜੂਗਾ, ਸਿੱਧਾ ਬਹਾਨਾ ਤੁਹਾਡੇ ਕੋਲ ਫਿਰ ਤਾਂ ਭੱਜਣ ਦਾ। ਜੀ ਬਿਲਕੁਲ ਬਿਲਕੁਲ। ਨਹੀਂ, ਅਫਸਰ ਨਹੀਂ ਕਰ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਕਰਨਾ ਨਹੀਂ ਚਾਹੁੰਦੇ। ਤੇ ਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਸੀ ਤਾਂ ਜਿਹੜੇ ਮਾੜੀ ਜਿਹੀ ਗੱਲ ਤੇ ਰੀਲ ਦੇਖ ਕੇ ਕਿਸੇ ਲੀਡਰ ਦੇ ਬੋਲ ਦੇ ਉੱਤੇ ਕਮੈਂਟ ਕਰਦੇ ਨੇ, ਉਹਨਾਂ ਨੂੰ ਕੱਲ ਦੀ ਹਾਲ ਤੱਕ ਰੀਲਾਂ। ਪੰਜਾਬ 'ਚ ਹੜ੍ਹ ਆਇਆ ਪਿਆ ਕਿ ਜਿਹੋ ਜਿਹਾ ਬਵਿਆਰ ਪੰਜਾਬ ਪੁਲਿਸ ਨੇ ਕੱਲ ਕੀਤਾ, ਮਤਲਬ ਇਹ ਦਿਨ ਉਹ ਚੱਲ ਰਹੇ ਨੇ ਜਦੋਂ ਫੌਜੀ ਹਮਲਾ ਸੀ ਦਰਬਾਰ ਸਾਹਿਬ ਦੇ ਉੱਤੇ। ਇਸ ਲਈ ਮਤਲਬ ਕਿ ਤੁਹਾਡੀ ਨੀਅਤ 'ਚ, ਤੁਹਾਡੀ ਨੀਤੀ 'ਚ, ਤੁਹਾਡੇ ਵਹਿਸ਼ੀਪਣੇ 'ਚ ਕੋਈ ਫਰਕ ਹੀ ਨਹੀਂ ਆਉਂਦਾ। ਸਹੀ ਹੈ, ਬਿਲਕੁਲ। ਉਹੀ ਤਰੀਕਾ ਕਰ ਰਹੇ ਨਾ ਕਿ ਹਾਂ ਸਰਕਾਰਾਂ ਦੇ ਟੂਹੇ ਚੜ ਕੇ ਤੁਸੀਂ ਕੁਝ ਵੀ ਕਰਦੇ ਹੋ ਲੋਕਾਂ ਨਾਲ। ਕੱਲ DSP ਦੀ ਅਗਵਾਈ ਦੇ ਵਿੱਚ ਹੋਇਆ ਸਾਰਾ ਕੁਝ, ਪਰ ਉਹ ਬਾਰ-ਬਾਰ ਦਿਖ ਰਿਹਾ ਸੀ ਕਿ ਸਭ ਤੋਂ ਵੱਧ ਉਹ ਉਕਸਾ ਰਿਹਾ ਸੀ, ਜਿਵੇਂ ਪੁਲਿਸਾਂ ਨੂੰ, ਜਿਵੇਂ ਮੈਂ ਕੁੱਟ ਰਿਹਾ ਉਵੇਂ ਤੁਸੀਂ ਕੁੱਟੋ। ਸਹੀ ਹੈ ਜੀ, ਬਿਲਕੁਲ। ਤੇ ਉਹਦੇ ਵਿੱਚ ਕਿੰਨੇ ਮੁੰਡੇ ਮਤਲਬ ਕਿ ਬੜੀ ਹਲਕੀ ਉਮਰ ਦੇ ਸੀ ਪੁਲਿਸ ਵਾਲੇ, ਜਿਹੜੇ ਕਿ ਤੁਸੀਂ ਕਿਵੇਂ ਲਾ ਕੇ ਆਏ ਹੋਵੋਗੇ, ਕਿਹੜੇ ਘਰਾਂ ਚੋਂ, ਸਭ ਨੂੰ ਪਤਾ। ਜਦ ਤੁਸੀਂ ਆਮ ਪਿੰਡਾਂ ਚੋਂ ਆਏ ਹੋ, ਸਾਰਾ ਕੁਝ ਹੋਏ ਤੇ ਇੰਜ ਵਿਵਹਾਰ ਕਰੀਦਾ। ਸਹੀ ਹੈ, ਬਿਲਕੁਲ। ਇਹ ਦੁਸ਼ਮਣ ਮੁਲਕ ਦੇ ਨੇ ਕਿ ਤੁਹਾਡੇ ਤੇ ਕੋਈ ਹਮਲਾ ਕਰਨ ਆਏ ਸੀ ਜਿਨ੍ਹਾਂ ਨਾਲ ਐ ਵਿਵਹਾਰ ਕੀਤਾ। ਉਹ ਲੰਮੇ ਸਮੇਂ ਤੋਂ ਸ਼ਾਂਤਮਈ ਤਰੀਕੇ ਨਾਲ ਆ ਕੇ ਦਫ਼ਤਰ ਮੂਹਰੇ ਬੈਠਦੇ ਨੇ। ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜੀ ਅਗਲੇ ਹਫ਼ਤੇ ਆ ਜਾਓ, ਠੀਕ ਹੈ ਜੀ, ਅਗਲੇ ਹਫ਼ਤੇ ਆ ਗਏ। ਫਿਰ 4 ਦਿਨ ਲੰਘੇ ਜੀ, ਹੁਣ ਨਗਰ ਕੌਂਸਲ ਦੀਆਂ ਚੋਣਾਂ ਆਈਆਂ, ਇਹ ਤੋਂ ਬਾਅਦ ਆ ਜਾਓ। ਫਿਰ ਇਹ ਤੋਂ ਬਾਅਦ ਆ ਗਏ, ਨਹੀਂ ਜੀ ਇੰਨੀ ਤਰੀਕ ਤੋਂ ਬਾਅਦ ਕਰ ਦਿਆਂਗੇ। ਤੇ ਹੁਣ ਆਖਰ ਝੱਗਾ ਚੱਕਤਾ ਸਿਸਟਮ ਨੇ ਕਿ ਅਸੀਂ ਨਹੀਂ ਕਰਾਉਣਾ ਪੇਪਰ, ਉੱਪਰ ਜਾਓ, ਭੱਜੋ ਜੋ ਕਰਨਾ ਜੀ। ਤੇ ਫਿਰ ਦੱਸੋ ਕੀ ਕਰਨ ਜੀ? ਉਹਨਾਂ ਨੇ ਪੱਕਾ ਧਰਨਾ ਲਾ ਲਿਆ। ਸਹੀ ਹੈ। ਜਦੋਂ ਕਿ ਉਹ ਇੱਕ ਸੜਕ ਤੇ ਬੈਠਦੇ ਸੀ, ਦੂਜੀ ਸੜਕ ਤੇ ਲਾਂਘਾ ਚੱਲਦਾ ਸੀ। ਬਿਲਕੁਲ ਜੀ, ਟ੍ਰੈਫਿਕ ਨੂੰ ਤਾਂ ਕੋਈ ਵਿਘਨ ਹੀ ਨਹੀਂ ਸੀਗਾ। ਤੇ ਜੇ ਤੁਸੀਂ ਟ੍ਰੈਫਿਕ ਬਹਾਲ ਕਰਨਾ, ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਆਮ ਪਰੇਸ਼ਾਨੀ ਹੋ ਰਹੀ ਹੈ, ਤੇ ਫਿਰ ਤੁਹਾਡੀ ਪੜ੍ਹਾਈ ਲਿਖਾਈ, ਅਫਸਰਸ਼ਾਹੀ ਕਾਹਦੀ ਕੰਮ ਦੀ ਜੇ ਤੁਸੀਂ ਉਹਨਾਂ ਨੂੰ ਭਰੋਸੇ 'ਚ ਵੀ ਨਹੀਂ ਲੈ ਸਕਦੇ। ਸਹੀ ਹੈ। ਤੇ ਮੁੱਖ ਮੰਤਰੀ ਤੋਂ ਲੈ ਕੇ ਅਫਸਰਾਂ ਤੱਕ ਦੇ ਕੀਤੇ ਵੱਧ ਜੇ ਵਫਾ ਨਹੀਂ ਹੋਣੇ, ਫਿਰ ਇਹਦਾ ਮਤਲਬ ਤਾਂ ਇਹ ਪੁਲਿਸ ਦਾ ਵਹਿਸ਼ੀਪਣਾ ਨਹੀਂ ਹੈ, ਸਰਕਾਰ ਦਾ ਵਹਿਸ਼ੀਪਣਾ। ਜਿਹੜੇ ਅੱਜ ਤੱਕ ਅਸੀਂ ਸਵਾਲ ਪੁੱਛਦੇ ਆ ਨਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ, ਤੁਸੀਂ ਬਰਗਾੜੀ ਬੈਠੀ ਸੰਗਤ ਦੇ ਉੱਤੇ ਜਿਵੇਂ ਗੋਲੀਆਂ ਭਰਾਈਆਂ, ਡਾਂਗਾ ਭਰਾਈਆਂ, ਹੈ ਨਾ। ਫਿਰ ਅੱਜ ਇਹੀ ਸਵਾਲ ਜਨਾਬ ਤੁਹਾਨੂੰ ਵੀ ਹੈ ਕਿ ਮੁੱਖ ਮੰਤਰੀ ਵੀ ਤੁਸੀਂ ਹੋ ਭਗਵੰਤ ਮਾਨ ਜੀ, ਤੇ ਗ੍ਰਹਿ ਮੰਤਰੀ ਵੀ ਤੁਸੀਂ ਹੋ। ਫਿਰ ਇਹ ਖਾਕੀ ਕਿਹਦੇ ਹੁਕਮਾਂ ਤੇ ਲਾਠੀ ਭਰਾ ਰਹੀ ਹੈ? ਇਹ ਮਨੁੱਖੀ ਅਧਿਕਾਰਾਂ ਦਾ ਵੀ ਹੁਣ ਦੇਖਣ ਦੀ ਗੱਲ ਹੈ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਕਿੱਥੇ ਬੋਲਣਗੇ ਕੋਈ? ਬਿਲਕੁਲ। ਕੋਈ ਟੱਪੂਗਾ? ਕੋਈ ਜਵਾਬ ਹੈ? ਕੋਈ ਜੁਡੀਸ਼ਲੀ ਖੁਦ ਹੀ ਨੋਟਿਸ ਲਊਗੀ? ਤੋ 10 ਤੋਂ ਵੱਧ ਮੁੰਡੇ ਚੱਕ ਲਏ ਜੀ, ਤੇ ਨਾਲ ਦੇ ਸਾਥੀ ਕਹਿੰਦੇ ਵੀ ਸਾਡੇ ਅੰਦਰ ਮੁੰਡਿਆਂ ਨੂੰ ਉਹਨਾਂ ਨੂੰ ਅੰਦਰ ਲਿਜਾ ਕੇ ਕੁੱਟਿਆ, ਸਾਡੇ ਤੇ ਬਾਹਰ ਕਹਿਰ ਢਾਇਆ। ਇੱਕ ਮੁੰਡੇ ਦੀ ਲੱਤਾਂ ਤੇ ਸੋਟੀਆਂ ਮਾਰ ਰਹੇ ਨੇ, ਉਹ ਡਿੱਗ ਜਾਂਦਾ, ਪੁਲਿਸ ਵਾਲਾ ਥੱਪੜ ਮਾਰਦਾ, ਫਿਰ ਉੱਠ ਕੇ ਜਾਂਦਾ, ਫਿਰ ਵਾਪਸ ਆਉਂਦਾ, ਕਹਿੰਦਾ ਮੇਰਾ ਫੋਨ ਤਾਂ ਮੋੜ ਦੋ। ਮਤਲਬ ਇਹਦਾ ਮਤਲਬ ਟਰੈਲੀ ਚੋਰ ਹੁਣ ਫੋਨ ਚੋਰ ਵੀ ਨੇ। ਸਹੀ ਹੈ। ਫੋਨ ਵੀ ਖੋਹਣ ਲੱਗੇ, ਤੇ ਉਹ ਤੋਂ ਬਾਅਦ ਜੇ ਫੋਨ ਮੰਗ ਲਓ ਤਾਂ ਫਿਰ ਕੁੱਟੋ। ਤੇ ਉਹ ਮੁੰਡੇ ਕਹਿੰਦੇ ਸਾਰੇ ਜਿਹੜੇ ਰਾਤ ਜ਼ਖਮੀ ਹਾਲਤ 'ਚ ਸੀਗੇ, ਉਹ ਕਹਿੰਦੇ ਅਸੀਂ ਘਰਾਂ ਨੂੰ ਆਪਣਿਆਂ ਨੂੰ ਦੱਸਤਾ, ਘਰੋਂ ਘਰੀ ਕਰਤੇ ਕਿ ਅਸੀਂ ਨਹੀਂ ਆ, ਇੱਥੇ ਹੀ ਬੈਠੇ ਆ, ਜੇ ਕੁਝ ਹੋ ਗਿਆ ਤਾਂ ਆ ਕੇ ਭਾਵੇਂ ਲੈ ਜਿਓ,
ਨਹੀਂ ਸਾਡਾ ਧਰਨਾ ਤਾਂ ਹੀ ਚੱਲੂਗਾ, ਰਾਤ ਉੱਥੇ ਹੀ ਕੱਟੀ ਉਹਨਾਂ ਨੇ ਫਿਰ। ਤੇ ਅੱਜ ਤੇ ਭਲਕੇ ਮੈਨੂੰ ਲੱਗਦਾ ਉੱਥੇ ਵੱਡੇ ਇਕੱਠ ਹੋਣਗੇ ਜੀ। ਤੇ ਇਹ ਸਰਕਾਰ ਨੇ ਆਪਣੇ ਗੱਲ ਇੱਕ ਨਵੀਂ ਮੁਸੀਬਤ ਸੇੜ ਲਈ ਆ। ਜਿਹੜੇ ਮਸਲੇ ਹਰੇ ਪੈਨਾ ਹੱਲ ਹੋਣੇ ਸੀ, ਤੁਸੀਂ ਉਹ ਡਾਂਗ ਨਾਲ ਹੱਲ ਕਰਨਾ ਚਾਹੁੰਦੇ ਹੋ, ਇੰਜ ਹੱਲ ਨਹੀਂ ਹੋਣੇ। ਜੀ, ਸਹੀ ਹੈ, ਬਿਲਕੁਲ।